ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਲਵੀ ਖੱਤਰੀ ਤੇ ਤੁਸੀਂ ਦੇਖ ਰਹੇ ਹੋ ਸਿਨੇਮਾ ਰੂਬਰੂ। ਅੱਜ ਅਸੀਂ ਸਿਨੇਮਾ ਰੂਬਰੂ ਦੇ ਵਿੱਚ ਜਿਸ ਮੂਵੀ ਦਾ ਰਿਵਿਊ ਕਰਨ ਆਏ ਹਾਂ ਉਹ ਹੈ ਜਗਜੀਤ ਸੰਧੂ ਦੀ ਇਲਤੀ। ਮਾਈਸੈਲਫ ਇਲਤੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੂਵੀ ਦੀ ਸਟੋਰੀ ਦੀ। ਮੂਵੀ ਦੀ ਸਟੋਰੀ ਕੋਈ ਜ਼ਿਆਦਾ ਕੰਪਲਿਕੇਟਡ ਨਹੀਂ ਹੈਗੀ, ਬੜੀ ਸਿੰਪਲ ਜਿਹੀ ਕਹਾਣੀ ਹੈ ਕਿ ਇੱਕ ਮੁੰਡਾ ਜਿਹੜਾ ਕਿ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਕਰ ਰਿਹਾ ਤੇ ਉਹ ਕੁਝ ਵੱਡਾ ਕਰਨਾ ਚਾਹੁੰਦਾ। ਉਹਦੀ ਫੈਮਿਲੀ ਉਹਨੂੰ ਪ੍ਰੈਸ਼ਰਾਈਜ਼ ਕਰ ਰਹੀ ਹੈ ਕਿ ਤੂੰ ਕੁਝ ਨਵਾਂ ਕਰ, ਤੇ ਜਿਹੜੀ ਕਿ ਉਹਦੀ ਫੈਮਿਲੀ ਆ ਉਹ ਹਮੇਸ਼ਾ ਹੀ ਕੰਮ ਮਤਲਬ ਕਿ ਇੱਕ ਭੰਡਾਂ ਦਾ ਕੰਮ ਕਰਦੇ ਆ ਰਹੇ ਨੇ ਤੇ ਉਹਨਾਂ ਨੂੰ ਵੀ ਹੈਗਾ ਕਿ ਸਾਡਾ ਮੁੰਡਾ ਵੀ ਇੱਕ ਭੰਡ ਬਣੇ, ਪਰ ਮੁੰਡਾ ਕੁਝ ਵੱਖਰਾ ਕਰਨਾ ਚਾਹ ਰਿਹਾ ਆ। ਤੇ ਉਸ ਦੇ ਦੌਰਾਨ ਹੀ ਉਸਦੀ ਮੁਲਾਕਾਤ ਇੱਕ ਹਰਭਜਨ ਕੌਰ ਜਿਹੜੀ ਕਿ ਤਾਨੀਆ ਉਹਨਾਂ ਦੇ ਨਾਲ ਹੁੰਦੀ ਹੈ ਤੇ ਉਸ ਤੋਂ ਬਾਅਦ ਕਿਵੇਂ ਉਹਨਾਂ ਦੀ ਲਾਈਫ ਚੇਂਜ ਹੁੰਦੀ ਹੈ। ਉਹ ਇੱਕ ਕਹਿ ਦੋ ਨੇਚਰ ਪ੍ਰੇਮੀ ਨੇ, ਉਹਨਾਂ ਨੂੰ ਕੁਦਰਤ ਨਾਲ ਬਹੁਤ ਜ਼ਿਆਦਾ ਪਿਆਰ ਹੈ ਤੇ ਉਹ ਜਿਹੜਾ ਕੁਦਰਤ ਨਾਲ ਪਿਆਰ ਹੈ ਉਹ ਕਿਵੇਂ ਤਾਨੀਆ ਦੇ ਨਾਲ ਜਾ ਕੇ ਜੁੜਦਾ ਹੈ ਤੇ ਐਂਡ ਕੀ ਹੁੰਦਾ, ਇਹੀ ਇਸ ਕਹਾਣੀ ਦਾ ਹੀ ਮਤਲਬ ਕਹਿ ਦੋ ਪੂਰੇ ਦਾ ਪੂਰਾ ਸਾਰਾਂਸ਼ ਹੈ। ਹੁਣ ਜੇ ਗੱਲ ਕਰੀਏ ਇਸ ਕਹਾਣੀ ਦੇ ਉੱਤੇ ਜੋ ਇਹਨਾਂ ਨੇ ਇੱਕ ਅਲੱਗ ਕਨਸੈਪਟ ਲੈ ਕੇ ਆਏ ਕਿ ਇਸ ਨੂੰ ਪੁਰਾਣੇ ਟਾਈਮਾਂ ਦੇ ਨਾਲ ਜੋੜਿਆ ਗਿਆ। ਓਏ ਧਰਤੀ ਤੇ ਸਭ ਤੋਂ ਪਹਿਲਾਂ ਰੁੱਖ ਆਏ ਸੀ, ਇਸ ਕਰਕੇ ਇਸ ਧਰਤੀ ਤੇ ਸਭ ਤੋਂ ਪਹਿਲਾਂ ਹੱਕ ਵੀ ਉਹਨਾਂ ਦਾ ਬਣਦਾ। ਕਿ ਕਹਿ ਦੋ ਵੀ ਅਰਲੀ ਏਜਿਸ ਦੇ ਵਿੱਚ ਜਿਹੜਾ ਹਿਊਮਨ ਸੀਗਾ ਕਿਵੇਂ ਰਹਿ ਰਿਹਾ ਸੀਗਾ, ਉਸ ਟਾਈਮ ਦੇ ਜੰਗਲੀ ਖਾਂਦੇ ਪੀਂਦੇ ਸੀਗੇ ਜਾਂ ਕੀ ਸੀਗਾ, ਦਰਖਤਾਂ ਦਾ ਸਾਰਾ ਸੀਨ ਸੀਗਾ, ਉਹਦੇ ਨਾਲ ਜੋੜ ਕੇ ਇਸ ਨੂੰ ਪ੍ਰੈਜ਼ੈਂਟ ਤੱਕ ਲੈ ਕੇ ਆਉਂਦੇ ਨੇ। ਜਿਹੜਾ ਕਿ ਮੈਨੂੰ ਇਹ ਲੱਗਿਆ ਕਿ ਵੀ ਇਹਦਾ ਇੰਸਪਾਇਰਿੰਗ ਥੋੜਾ ਜਿਹਾ ਆਈਡੀਆ ਜੇ ਦੇਖਿਆ ਜਾਵੇ ਗੋਲਕ ਬੁਗਨੀ ਬੈਂਕ ਦੇ ਬਟੂਆ ਇੱਕ ਜਿਹੜੀ ਮੂਵੀ ਆਈ ਸੀਗੀ ਉਸਦੇ ਨਾਲ ਵੀ ਕੁਝ ਇਸੇ ਤਰੀਕੇ ਦਾ ਸੀਗਾ ਕਿ ਰੁਪਇਆ ਇੱਧਰ ਬੈਨ ਹੋਇਆ ਤੇ ਰੁਪਇਆ ਜਦੋਂ 1900 ਮਤਲਬ ਕਿ ਆਜ਼ਾਦੀ ਦੇ ਟਾਈਮ ਜਦੋਂ ਬੈਨ ਹੋਇਆ ਸੀਗਾ ਤਾਂ ਦੋਨਾਂ ਦੇ ਜਿਹੜੀ ਕਹਾਣੀ ਹੈ ਪੈਰਲਲ ਚੱਲਦੀ ਕਿਵੇਂ ਆਪਸ ਦੇ ਵਿੱਚ ਜੁੜਦੀ ਹੈ, ਉਹ ਕੁਝ ਇਸ ਤਰੀਕੇ ਦਾ ਸੀ। ਪਰ ਜੇ ਮੂਵੀ ਦੀ ਗੱਲ ਕਰੀਏ ਹੁਣ ਕਿ ਮੂਵੀ ਮੈਨੂੰ ਕਿੱਦਾਂ ਦੀ ਲੱਗੀ ਜਾਂ ਮੂਵੀ ਦੇ ਵਿੱਚ ਕੀ ਚੀਜ਼ਾਂ ਵਧੀਆ ਲੱਗੀਆਂ ਕੀ ਚੀਜ਼ਾਂ ਨਹੀਂ ਚੰਗੀਆਂ ਲੱਗੀਆਂ, ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗਾ ਜੇ ਕਹਾਣੀ ਦੱਸੀ ਹੈ ਤਾਂ ਕਹਾਣੀ ਦੀ ਹੀ ਗੱਲ ਕਰਦੇ ਹਾਂ ਕਿ ਜਿਵੇਂ ਗੋਲਕ ਬੁਗਨੀ ਬੈਂਕ ਬਟੂਆ ਦੇ ਵਿੱਚ ਕਿ ਕਹਾਣੀ ਦੋ ਪੈਰਲਲ ਚੱਲੀਆਂ ਸੀ, ਪਰ ਜਿਹਨੇ ਵੀ ਇਹ ਮੂਵੀ ਦੇਖੀ ਹੈ ਤਾਂ ਉਹਨਾਂ ਨੂੰ ਵੀ ਪਤਾ ਹੋਏਗਾ ਕਿ ਅਮਰਿੰਦਰ ਗਿੱਲ ਦੀ ਕਹਾਣੀ ਇੰਨਾ ਜ਼ਿਆਦਾ ਤੁਹਾਡੇ ਕਲੋਜ਼ ਆ ਜਾਂਦੀ ਹੈ ਕਿ ਤੁਸੀਂ ਜਿਹੜੇ ਪ੍ਰੈਜ਼ੈਂਟ ਦੀ ਕਹਾਣੀ ਹੈ ਤੁਸੀਂ ਉਹਨੂੰ ਦੇਖਣਾ ਮਤਲਬ ਇੰਨਾ ਠੀਕ ਲੱਗਦਾ ਕਿ ਵੀ ਚੱਲ ਯਾਰ ਦੇਖ ਲੈਂਦੇ, ਕਾਮੇਡੀ ਸਭ ਕੁਝ ਜੋ ਵੀ ਹੈ ਪ੍ਰੈਜ਼ੈਂਟ ਦੇ ਵਿੱਚ ਹੈ, ਪਰ ਪਿੱਛੇ ਇੰਨੀ ਕਾਮੇਡੀ ਨਹੀਂ ਹੈਗੀ। ਜਿਹੜੀ ਬੈਕ ਸਟੋਰੀ ਹੈ ਉਹ ਇੰਨੇ ਪਿਆਰੇ ਤਰੀਕੇ ਨਾਲ ਬਣਾਈ ਗਈ ਸੀ ਅਮਰਿੰਦਰ ਗਿੱਲ ਦੀ ਕਿ ਵੀ ਬਸ ਬੰਦਾ ਜੁੜ ਜਾਂਦਾ, ਉਹਦੇ ਨਾਲ ਕਨੈਕਟ ਕਰਦਾ, ਉਹਦੇ ਨਾਲ ਇਮੋਸ਼ਨਲੀ ਅਟੈਚ ਹੋ ਜਾਂਦਾ, ਕਿਉਂਕਿ ਉਹ ਇੰਨੀ ਇਮੋਸ਼ਨਲੀ ਹੁੰਦੀ ਹੈ ਕਿ ਪ੍ਰੈਜ਼ੈਂਟ ਦੇ ਵਿੱਚ ਤੁਸੀਂ ਇਹਦੇ ਨਾਲ ਕਨੈਕਟ ਕਰਦੇ ਹੋ ਕਿ ਵੀ ਹਾਂ ਇਹ ਅਮਰਿੰਦਰ ਗਿੱਲ ਤੋਂ ਬਾਅਦ ਇਹ ਚੀਜ਼ ਹੋਈ ਆ, ਇਹ ਚੀਜ਼ ਉਹਦੇ ਨਾਲ ਕਨੈਕਟ ਕੀਤੀ ਹੈ। ਪਰ ਇਸ ਸਟੋਰੀ ਦੇ ਵਿੱਚ ਉਹਨਾਂ ਨੇ ਪ੍ਰੈਜ਼ੈਂਟ ਦੇ ਵਿੱਚ ਵੀ ਕਾਮੇਡੀ ਕੀਤੀ, ਜੋ ਕਹਾਣੀ ਹੈ ਉਹਦੇ ਵਿੱਚ ਵੀ ਇੰਨੀ ਜ਼ਿਆਦਾ ਕਾਮੇਡੀ ਕੀਤੀ। ਉਹ ਕਾਮੇਡੀ ਕਰਦੇ ਜੋ ਇਮੋਸ਼ਨਲ ਅਟੈਚਮੈਂਟ ਹੋਣੀ ਚਾਹੀਦੀ ਸੀਗੀ ਉਸ ਬੋਰਡ ਦੇ ਨਾਲ ਕਿ ਵੀ ਉਹ ਬੋਰਡ ਦਾ ਦਰਖਤ ਕਿੱਥੋਂ ਆਇਆ ਕਿੱਦਾਂ ਬਣਿਆ ਆ, ਉਹ ਇੰਨਾ ਨਹੀਂ ਮਤਲਬ ਦਰਸ਼ਕ ਨੂੰ ਅਟੈਚ ਕਰ ਪਾਉਂਦਾ। ਮਤਲਬ ਮੈਨੂੰ ਲੱਗਦਾ ਕਿ ਸ਼ਾਇਦ ਉਸ ਨੂੰ ਥੋੜ੍ਹਾ ਜਿਹਾ ਹੋਰ ਵਧੀਆ ਤਰੀਕੇ ਨਾਲ ਲਿਖਿਆ ਜਾਂਦਾ ਜਾਂ ਹੋਰ ਵਧੀਆ ਤਰੀਕੇ ਨਾਲ ਡਾਇਰੈਕਟ ਕੀਤਾ ਜਾਂਦਾ ਤਾਂ ਦੋਨੋਂ ਕਹਾਣੀਆਂ ਹੋਰ ਖੂਬਸੂਰਤ ਤਰੀਕੇ ਨਾਲ ਜੁੜਦੀਆਂ ਜਾਂ ਉਸ ਤਰੀਕੇ ਨਾਲ ਕਿ ਵੀ ਉਹਨਾਂ ਨੂੰ ਚੂਜ਼ ਕਰਨਾ ਚਾਹੀਦਾ ਸੀਗਾ। ਇੱਕ ਇਮੋਸ਼ਨਲ ਪਾਰਟ ਹੋਣਾ ਚਾਹੀਦਾ ਸੀ, ਇੱਕ ਨਹੀਂ ਹੋਣਾ ਚਾਹੀਦਾ ਸੀਗਾ। ਮੈਨੂੰ ਮਹਿਸੂਸ ਹੁੰਦਾ ਕਿ ਆਪਾਂ ਪਹਿਲਾਂ ਵੀ ਕਦੇ ਮਿਲੇ ਹਾਂ। ਜੰਗਲੀਆਂ ਵਾਲਾ ਚਾਹੇ ਉਹਨੂੰ ਕਾਮੇਡੀ ਕਰ ਦਿੰਦੇ ਜਾਂ ਪ੍ਰੈਜ਼ੈਂਟ ਵਾਲਾ ਇਮੋਸ਼ਨਲ ਨਾ ਕਰਦੇ, ਮਤਲਬ ਕੁਛ ਨਾ ਕੁਛ ਉਹਨਾਂ ਦਾ ਪ੍ਰੋਬਲਮ ਰਹੀ ਹੈ ਕਿ ਵੀ ਇੱਕ ਇਮੋਸ਼ਨਲ ਤੇ ਇੱਕ ਸੈਡ ਕਰਨਾ ਚਾਹੀਦਾ ਸੀਗਾ, ਪਰ ਇੱਥੇ ਦੋਨੋਂ ਹੀ ਕਾਮੇਡੀ ਚੱਲੇ ਤੇ ਦੋਨਾਂ ਦੇ ਵਿੱਚੋਂ ਮੈਨੂੰ ਲੱਗਦਾ ਵੀ ਉਸ ਤਰੀਕੇ ਦਾ ਰਿਜ਼ਲਟ ਨਹੀਂ ਹੈ ਜਿੱਦਾਂ ਦਾ ਉਹਨਾਂ ਸ਼ਾਇਦ ਕਨਸੀਵ ਕੀਤਾ ਸੀ ਆਈਡੀਆ ਜਾਂ ਕਿੱਦਾਂ ਦਾ ਉਹ ਸੋਚ ਰਹੇ ਸੀਗੇ। ਤਾਂ ਮੇਰੇ ਲਈ ਉਹ ਵਰਕ ਨਹੀਂ ਕੀਤਾ। ਮੈਨੂੰ ਲੱਗਿਆ ਕਿ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਹੋਰ ਧਿਆਨ ਨਾਲ ਉਸ ਚੀਜ਼ ਨੂੰ ਜਾਂ ਫਿਰ ਰੀ-ਐਡਿਟ ਕਰਨਾ ਚਾਹੀਦਾ ਸੀਗਾ ਜਾਂ ਉਸ ਚੀਜ਼ ਨੂੰ ਇੰਨੇ ਵਧੀਆ ਤਰੀਕੇ ਨਾਲ ਲੋਕਾਂ ਲਈ ਪੇਸ਼ ਕਰਨਾ ਚਾਹੀਦਾ ਸੀ ਕਿ ਲੋਕ ਉਸ ਕਹਾਣੀ ਨਾਲ ਅਟੈਚ ਹੋ ਪਾਉਂਦੇ, ਕਿ ਦਰਸ਼ਕ ਦੀ ਅੱਖ ਨਮ ਹੋਣੀ ਚਾਹੀਦੀ ਸੀ ਕਿ ਵੀ ਜਦੋਂ ਉਹ ਇੱਕ ਬੋਰਡ ਬਣਿਆ ਆ, ਕਿਵੇਂ ਬੋਰਡ ਬਣਿਆ, ਕਿਵੇਂ ਇਕੱਠਾ ਹੋਇਆ, ਉਹਨਾਂ ਨੂੰ ਹੁੰਦਾ ਕਿ ਵੀ ਯਾਰ ਇਸ ਨੂੰ ਅਸੀਂ ਹੋਰ ਦੇਖੀਏ। ਇਹ ਹੈ ਮੇਰਾ ਯਾਰ ਬਾਬਾ ਬੋੜ। ਬਚਪਨ ਤੋਂ ਸਾਰੀਆਂ ਗੱਲਾਂ ਮੈਂ ਇਹਦੇ ਨਾਲ ਸ਼ੇਅਰ ਕਰਦਾ। ਦਿਲ ਅੱਧਾ ਕਿਉਂ ਵਾਏ? ਜਿਨ੍ਹਾਂ ਦੇ ਪੂਰੇ ਵਾਏ ਨੇ ਨਾ ਕਿਸੇ ਹੋਰ ਨਾਲ ਭੱਜ ਗਈਆਂ ਉਹ। ਵੀ ਇਹ ਜੰਗਲੀ ਵਾਲੇ ਕਨਸੈਪਟ ਨੂੰ ਹੋਰ ਅੱਗੇ ਵਧੀਆ ਵੀ ਕੀ ਚੀਜ਼ ਸੀਗੀ, ਉਹ ਜੋ ਉਹਨਾਂ ਨੇ ਥਿਊਰੀਆਂ ਕ੍ਰੀਏਟ ਕੀਤੀਆਂ ਗਈਆਂ ਜੰਗਲੀ ਦੇ ਐਂਡ ਦੇ ਵਿੱਚ ਵੀ ਜੋ ਜੰਗਲੀਆਂ ਦਾ ਮਤਲਬ ਜੋ ਉਹ ਕਹਾਣੀ ਦੱਸ ਰਿਹਾ ਇੱਕ ਗੁਫਾ ਦੇ ਵਿੱਚ, ਮਤਲਬ ਇੰਨੀ ਰਿਲੇਟ ਨਹੀਂ ਕਰ ਪਾਈ ਜਿੰਨੀ ਉਹ ਕਰਨੀ ਚਾਹੀਦੀ ਸੀਗੀ। ਮੈਨੂੰ ਲੱਗਦਾ ਵੀ ਇੱਥੇ ਕਮੀ ਰਹੀ। ਬਾਕੀ ਕੁਝ ਕਹਿ ਦਿਓ ਜੇ ਕਮੀਆਂ ਦੀ ਗੱਲ ਕਰੀਏ ਮੂਵੀ ਦੀ, ਸਭ ਤੋਂ ਪਹਿਲਾਂ ਚਲੋ ਇੱਕ ਗੱਲ ਕਰਦੇ ਆ ਸਭ ਤੋਂ ਵਧੀਆ ਕਿ ਵੀ ਮੂਵੀ ਐਂਟਰਟੇਨਿੰਗ ਹੈ, ਠੀਕ ਹੈ ਜੀ, ਕਿ ਵੀ ਦਰਸ਼ਕ ਨੂੰ ਧੋਖਾ ਮਹਿਸੂਸ ਨਹੀਂ ਹੁੰਦਾ। ਪਿੱਛੇ ਜੇ ਕੁਝ ਇੱਕ ਪੰਜਾਬੀ ਮੂਵੀ ਹਜੇ ਰਿਲੀਜ਼ ਹੋ ਕੇ ਹਟੀ ਸੀਗੀ ਤਾਂ ਉਸ ਮੂਵੀ ਤੋਂ ਜਦੋਂ ਬਾਹਰ ਜਾਂਦੇ ਆ ਤਾਂ ਤੁਹਾਨੂੰ ਧੋਖਾ ਮਹਿਸੂਸ ਹੁੰਦਾ ਕਿ ਕੀ ਦੇਖ ਲਿਆ ਸੀ, ਕੁਝ ਫਾਇਦਾ ਨਹੀਂ ਹੋਇਆ ਉਹਦਾ ਦੇਖਣ ਦਾ। ਪਰ ਇਸ ਮੂਵੀ ਨੂੰ ਤੁਹਾਨੂੰ ਦੇਖ ਕੇ ਧੋਖਾ ਮਹਿਸੂਸ ਨਹੀਂ ਹੁੰਦਾ, ਤੁਹਾਨੂੰ ਲੱਗਦਾ ਕਿ ਤੁਸੀਂ ਇੰਨੇ ਪੈਸੇ ਲਾ ਕੇ ਆਏ ਸੀਗੇ, ਤੁਹਾਡਾ ਐਂਟਰਟੇਨਮੈਂਟ ਹੁੰਦਾ। ਲੜ ਜੇ ਦੇ ਕਾਲਾ ਨਾਗ ਜਿਹਨੇ ਸਾਰਾ ਪਿੰਡ ਤਪਾਇਆ ਪਿਆ। ਆਈ ਕਹਿਣਾ ਸੀ
ਉਹ ਰਹਿ ਗਿਆ ਸੀ। ਤੁਸੀਂ ਇੰਟਰਟੇਨ ਹੁੰਨੇ ਹੋ, ਤੁਸੀਂ ਮਤਲਬ ਕਹਿ ਦੋ ਡਿਸਅਪੁਆਇੰਟ ਨਹੀਂ ਹੋਵੋਗੇ। ਪਰ ਜੇ ਮੂਵੀ ਮੇਕਿੰਗ ਦੀ ਗੱਲ ਕਰੀਏ ਤਾਂ ਕੁਝ ਸੀਨਸ ਦੇ ਵਿੱਚ ਇਦਾਂ ਦੀਆਂ ਟ੍ਰਾਂਜੀਸ਼ਨਸ ਪ੍ਰੋਬਲਮ ਨੇ, ਜੰਪ ਕਰ ਰਹੇ ਨੇ ਸੀਨ, ਇੱਕ ਕਹਾਣੀ ਤੋਂ ਅਚਾਨਕ ਮਤਲਬ ਕਿ ਜੰਪ ਹੋਈ ਜਾ ਰਿਹਾ ਲਗਾਤਾਰ, ਜਿੱਦਾਂ ਛੋਟੀ ਛੋਟੀਆਂ ਸਕਿੱਟਾਂ ਨੂੰ ਇਕੱਠੇ ਕਰਕੇ ਇੱਕ ਮੂਵੀ ਬਣਾਈ ਗਈ ਆ, ਉਹ ਕੁਝ ਇਦਾਂ ਦਾ ਵੀ ਮਹਿਸੂਸ ਹੁੰਦਾ ਆ। ਜੇ ਆਪਾਂ ਗੱਲ ਕਰੀਏ ਐਕਟਿੰਗ ਦੀ ਤਾਂ ਬਹੁਤ ਲੋਕਾਂ ਨੇ, ਜਗਜੀਤ ਸੰਧੂ ਨੂੰ ਮੈਨੂੰ ਲੱਗਦਾ ਵੀ ਸ਼ਾਇਦ ਉਹਨਾਂ ਤੱਕ ਵੀ ਇਹ ਰਿਵਿਊਜ਼ ਗਏ ਹੋਣਗੇ, ਜਾਂ ਜਿਨ੍ਹਾਂ ਦਰਸ਼ਕਾਂ ਨੇ ਇਹ ਮੂਵੀ ਦੇਖੀ ਉਹਨਾਂ ਨੂੰ ਵੀ ਸ਼ਾਇਦ ਲੱਗਿਆ ਹੋਵੇ ਕਿਤੇ ਨਾ ਕਿਤੇ ਥੋੜਾ ਜਿਹਾ ਓਵਰ ਲੱਗਿਆ। ਜਿਹੜੀ ਮੂਵੀ ਲਾਸਟ ਓਏ ਭੁੱਲਾ ਓਏ ਸੀਗੀ, ਉਹੀ ਥੋੜਾ ਜਿਹਾ ਕਰੈਕਟਰ ਸਿਮਿਲਰ ਜਿਹਾ ਲੱਗਿਆ, ਕੋਈ ਜ਼ਿਆਦਾ ਫਰਕ ਨਹੀਂ ਲੱਗਿਆ, ਕੁਛ ਐ ਨਹੀਂ ਲੱਗਿਆ ਕਿ ਵੀ ਇਹਦੇ ਵਿੱਚ ਉਹ ਭੰਡਾਂ ਦਾ ਮੁੰਡਾ ਆ, ਉਹਦੀ ਬੋਲੀ ਜਾਂ ਉਹਦਾ ਕਹਿ ਦੋ ਪੂਰੀ ਲਾਈਫ ਆਪਣੇ ਮਾਂ-ਬਾਪ ਨਾਲ ਕੱਟੀ ਹੈ, ਕਿਤੇ ਨਾ ਕਿਤੇ ਕੁਛ ਨਾ ਕੁਛ ਹਰਕਤਾਂ ਹੁੰਦੀਆਂ ਨੇ ਬੱਚੇ ਦੇ ਵਿੱਚ ਆ ਜਾਂਦੀਆਂ, ਜੋ ਤੁਹਾਡੇ ਆਸ-ਪਾਸ ਦਾ ਮਾਹੌਲ ਇਦਾਂ ਦਾ ਹੁੰਦਾ ਆ, ਤਾਂ ਉਹਦਾ ਪਾਉਣਾ ਲਾਉਣਾ ਸਾਰਾ ਕੁਛ ਮੈਨੂੰ ਲੱਗਦਾ ਥੋੜਾ ਬਹੁਤ ਅਸਰ ਹੋਣਾ ਚਾਹੀਦਾ ਸੀ। ਉੱਦਾਂ ਦਾ ਮੈਨੂੰ ਕੁਛ ਨਜ਼ਰ ਨਹੀਂ ਆਇਆ। ਜਿਹੜਾ ਬੱਚਾ ਕਹਿ ਦੋ ਵੀ ਉਹ ਜੇ ਉਹ ਭੰਡਾਂ ਦਾ ਤਾਂ ਮਤਲਬ ਜ਼ਿਆਦਾ ਉਹ ਸਕੂਲ ਵੀ ਨਹੀਂ ਗਿਆ ਹੋਣਾ, ਉਹਨੂੰ ਇੰਨੀ ਨੌਲੇਜ ਵੀ ਨਹੀਂ ਹੋਣੀ ਚਾਹੀਦੀ ਸੀਗੀ। ਮਤਲਬ ਬਹੁਤ ਸਾਰੀਆਂ ਚੀਜ਼ਾਂ ਸੀਗੀਆਂ, ਮੈਨੂੰ ਲੱਗਦਾ ਕਿ ਵੀ ਉਹਦੀ ਕਾਸਟਿਊਮ ਦੇ ਉੱਤੇ ਹੋਰ ਚੀਜ਼ਾਂ ਦੇ ਉੱਤੇ ਕੰਮ ਕਰਨਾ ਚਾਹੀਦਾ ਸੀਗਾ। ਉੱਦਾਂ ਦਾ ਮੈਨੂੰ ਕੰਮ ਨਜ਼ਰ ਨਹੀਂ ਆਇਆ ਕਿ ਵੀ ਇੱਕ ਭੰਡਾਂ ਦਾ ਮੁੰਡਾ ਉਹ ਨਹੀਂ ਲੱਗ ਰਿਹਾ ਸੀ ਵੀ ਕਿਸੇ ਐਂਗਲ ਤੋਂ ਵੀ, ਥੋੜਾ ਬਹੁਤ ਉਹਨੂੰ ਚਾਹੀਦਾ ਸੀਗਾ ਇਸ ਤਰੀਕੇ ਨਾਲ ਰਿਲੇਟ ਕਰਨਾ। ਬਾਕੀ ਜੇ ਗੱਲ ਕੀਤੀ ਜਾਵੇ ਮੂਵੀ ਦੇ ਵਿੱਚ ਕ੍ਰੀਏਟੀਵਿਟੀ, ਤਾਂ ਮੈਨੂੰ ਕ੍ਰੀਏਟੀਵਿਟੀ ਦਿਖੀ, ਜ਼ੋਰ ਲੱਗਿਆ ਹੋਇਆ ਸੀ ਕ੍ਰੀਏਟੀਵਿਟੀ ਦੇ ਉੱਤੇ। ਕੁਝ ਬਹੁਤ ਸਾਰੇ ਸੋਹਣੇ ਸੋਹਣੇ ਸੀਨ ਜੇ ਕ੍ਰੀਏਟ ਕੀਤੇ ਗਏ ਆ, ਚਾਹੇ ਉਹ ਪੁਸ਼ਪਾ ਬਣਾਏ ਗਏ ਆ, ਅਮਰੀਕਨ ਬਣਾਏ ਗਏ ਆ, ਉਹ ਕਾਮੇਡੀ ਆ, ਕਰੈਕਟਰਸ ਅੱਛੇ ਸੋਹਣੇ ਇੰਟਰਟੇਨਿੰਗ ਨੇ। ਕਈ ਜਣਿਆਂ ਨੂੰ ਲੱਗ ਰਿਹਾ ਕਿ ਵੀ ਇਹ ਕੀ ਬਣੀ ਹੈ ਫਿਲਮ, ਮਤਲਬ ਫਿਲਮ ਮੇਕਿੰਗ ਨਹੀਂ ਹੈਗੀ। ਕਈ ਜਣਿਆਂ ਨੇ ਤਾਂ ਇੱਥੋਂ ਤੱਕ ਵੀ ਸਵਾਲ ਖੜੇ ਕੀਤੇ ਆ, ਪਰ ਮੈਨੂੰ ਲੱਗਦਾ ਕਿ ਨਹੀਂ, ਨੈਟਫਲਿਕਸ ਦੇ ਉੱਤੇ ਜਾ ਕੇ ਤੁਸੀਂ ਦੇਖੋਗੇ ਇੱਦਾਂ ਦੀਆਂ ਬਹੁਤ ਸਾਰੀਆਂ ਫਿਲਮਾਂ ਪਈਆਂ ਨੇ। ਬਹੁਤ ਲੋਕ ਅਲੱਗ-ਅਲੱਗ ਤਰੀਕੇ ਦਾ ਮਤਲਬ ਕਿ ਇੱਦਾਂ ਦੇ ਆਈਡੀਆਜ਼ ਲੈ ਕੇ ਆਉਂਦੇ ਨੇ ਤੇ ਉਹਨਾਂ ਨੂੰ ਕ੍ਰੀਏਟ ਕਰਦੇ ਆ। ਮੈਨੂੰ ਇਸ ਫਿਲਮ ਦੇ ਵਿੱਚ ਇਹ ਕਮੀ ਨਹੀਂ ਲੱਗੀ ਕਿ ਵੀ ਇਹ ਕੁਝ ਅਲੱਗ ਜਿਹਾ ਨਹੀਂ ਬਣਾ ਸਕਦਾ ਕੋਈ ਵੀ ਬੰਦਾ, ਕਿ ਵੀ ਇਹ ਕੁਝ ਅਜੀਬ ਜਿਹਾ ਹੀ ਬਣਿਆ ਹੋਇਆ ਹੈ, ਕੋਈ ਮੂਵੀ ਨਹੀਂ ਹੈਗੀ। ਮੈਂ ਇਸ ਚੀਜ਼ ਦੇ ਵਿੱਚ ਨਹੀਂ ਬਿਲੀਵ ਕਰਦਾ। ਮੈਨੂੰ ਲੱਗਦਾ ਕਿ ਵੀ ਉਹ ਮੂਵੀ ਹੈ ਤੇ ਉਹ ਵਧੀਆ ਤਰੀਕੇ ਨਾਲ ਉਹਨਾਂ ਨੇ ਬਹੁਤ ਅੱਛਾ ਕਨਸੈਪਟ ਕਨਸੀਵ ਕੀਤਾ, ਤੇ ਉਹਨਾਂ ਨੇ ਸ਼ੁਰੂ ਦੇ ਵਿੱਚ ਹੀ ਦਿਖਾਤਾ ਸੀਗਾ ਕਿ ਅਸੀਂ ਤੁਹਾਨੂੰ ਇਸ ਦੁਨੀਆ ਦੇ ਵਿੱਚ ਲੈ ਕੇ ਚੱਲੇ ਆ, ਤੇ ਇਸ ਦੁਨੀਆ ਦੇ ਵਿੱਚ ਕੁਝ ਵੀ ਹੋ ਸਕਦਾ। ਜੇ ਹੱਥ ਉੱਪਰ ਕਰਕੇ ਝਾੜੂ ਆ ਸਕਦਾ ਆ, ਤਾਂ ਉਹਨੂੰ ਤੁਸੀਂ ਸਟਾਰਟਿੰਗ ਦੇ ਵਿੱਚ ਮਤਲਬ ਕਨਵਿੰਸ ਹੋ ਜਾਂਦੇ ਹੋ, ਤੁਹਾਨੂੰ ਲੱਗਦਾ ਕਿ ਵੀ ਹੋ ਸਕਦਾ, ਕਿਉਂਕਿ ਇਸ ਮੂਵੀ ਦੇ ਵਿੱਚ ਸਾਰੇ ਕਰ ਰਹੇ ਨੇ। ਤਾਂ ਉਸਦੇ ਕੁਝ ਕਰੈਕਟਰਸ ਵੀ ਹੈ, ਜਿੱਦਾਂ ਮਤਲਬ ਕਿ ਜੋ ਵਿਲਨ ਦਾ ਰੋਲ ਕਰ ਰਿਹਾ ਰਘਵੀਰ ਬੋਲੀ, ਤਾਂ ਮੈਨੂੰ ਉਹ ਵਧੀਆ ਲੱਗੇ। ਮੈਨੂੰ ਉਹਨਾਂ ਦੇ ਵਿੱਚ ਕਦੇ ਵੀ ਕੋਈ ਇੱਦਾਂ ਦੀ ਚੀਜ਼ ਨਹੀਂ ਲੱਗੀ, ਜਦ ਕਿ ਮੈਨੂੰ ਉਹਨਾਂ ਦਾ ਸੈਕਿੰਡ ਪਾਰਟ ਜ਼ਿਆਦਾ ਗੁੱਡ ਲੱਗਿਆ ਬਜਾਏ ਇਸ ਦੇ ਜੋ ਜੰਗਲੀਆਂ ਦੇ ਵਿੱਚ ਕੀਤਾ। ਉਹ ਇੰਨਾ ਹਜੇ ਕਨਵਿੰਸ ਜਿਹਾ ਨਹੀਂ ਕਰ ਰਿਹਾ ਸੀ। ਉਹ ਲੱਗਿਆ ਕਿ ਵੀ ਠੀਕ ਹੈ, ਕੋਈ ਨਹੀਂ, ਓਕੇ ਹੈ, ਸਾਰਾ ਇਹੋ ਜਿਹੇ ਕਿੱਦਾਂ ਕਰ ਰਹੇ ਨੇ। ਪਰ ਵਧੀਆ ਕਰੈਕਟਰ, ਮਜ਼ੇਦਾਰ ਹੈ, ਦੇਖ ਕੇ ਤੁਸੀਂ ਸਕਰੀਨ ਦੇ ਉੱਤੇ ਖੁਸ਼ ਹੁੰਦੇ ਹੋ ਕਰੈਕਟਰਸ ਨੂੰ। ਕਰੈਕਟਰਸ ਅੱਛੇ ਕ੍ਰੀਏਟ ਕੀਤੇ ਆ, ਪਰ ਜਿੱਥੇ ਕਮੀ ਜਿਹੜੀ ਹੈਗੀ ਆ ਉਹ ਥੋੜ੍ਹੀ ਬਹੁਤੀ ਇੱਦਾਂ ਦੀਆਂ ਹੀ ਕਮੀਆਂ ਨੇ, ਜੋ ਕਿ ਮੈਨੂੰ ਲੱਗਦਾ ਕਿ ਵੀ ਇੱਕ ਫਿਲਮ ਹੋਰ ਵਧੀਆ ਤਰੀਕੇ ਨਾਲ ਕੀਤਾ ਜਾ ਸਕਦਾ। ਇਸ ਦਾ ਡਾਇਰੈਕਸ਼ਨ ਦਾ ਪਾਰਟ ਹੈ ਜਾਂ ਸਟੋਰੀ ਦਾ ਪਾਰਟ ਹੈ, ਇਹ ਚੀਜ਼ਾਂ ਨੂੰ ਥੋੜਾ ਜਿਹਾ ਹੋਰ ਬਿਹਤਰੀ ਕੀਤਾ ਜਾ ਸਕਦਾ ਸੀ। ਬਾਕੀ ਓਵਰਆਲ ਮੂਵੀ ਨੂੰ ਜਦੋਂ ਤੁਸੀਂ ਥੀਏਟਰ ਦੇ ਵਿੱਚ ਦੇਖਣ ਜਾਓਗੇ ਤੁਸੀਂ ਖੁਸ਼ ਹੋਵੋਗੇ, ਇੰਟਰਟੇਨ ਹੋਵੋਗੇ। ਆਪਣੀ ਫੈਮਿਲੀ ਨਾਲ ਜਾ ਕੇ ਜ਼ਰੂਰ ਦੇਖਿਓ। ਹਰੇਕ ਐਕਟਿੰਗ ਦੀ ਗੱਲ ਕਰੀਏ, ਚਾਹੇ ਉਹ ਸੁਰਿੰਦਰ ਸ਼ਰਮਾ ਪਹਿਲੀ ਵਾਰ ਉਹਨਾਂ ਨੂੰ ਮਤਲਬ ਕਿ ਇੱਕ ਇੱਦਾਂ ਦੀਆਂ ਫਿਲਮਾਂ ਦੇ ਵਿੱਚ ਦੇਖਣ ਨੂੰ ਮਿਲਿਆ ਜਿਹੜੇ ਕਿ ਪੈਰਲਲ ਸਿਨੇਮਾ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਨੇ। ਉਹਨਾਂ ਦੇ ਪਿਓ ਦਾ ਕਰੈਕਟਰ ਕੀਤਾ, ਉਹਨਾਂ ਨੂੰ ਦੇਖਣ ਦੇ ਵਿੱਚ ਬਹੁਤ ਮਤਲਬ ਇੱਕ ਤਰ੍ਹਾਂ ਲੱਗਿਆ ਕਿ ਵੀ ਕੁਝ ਫਰੈਸ਼ ਜਿਹਾ ਦੇਖ ਰਹੇ ਆ। ਨਹੀਂ ਤਾਂ ਨੋਰਮਲੀ ਬਾਪ ਦੇ ਰੋਲ ਦੇ ਵਿੱਚ ਸਾਨੂੰ ਪੁਰਾਣੇ ਹੀ ਬੰਦੇ ਜ਼ਿਆਦਾਤਰ ਨਜ਼ਰ ਆਉਂਦੇ ਨੇ। 71 ਭਾਜੀ ਆ, ਉਹਨਾਂ ਨੇ ਬਹੁਤ ਮਤਲਬ ਇਹ ਸਾਰੇ ਜਿੰਨੇ ਵੀ ਬੰਦੇ, ਅਨੀਤਾ ਦੇਵਗਨ, ਇਹ ਜਿਹੜੇ ਸਾਈਡ ਦੇ ਉੱਤੇ ਮਤਲਬ ਕਿ ਇੱਕ ਸੈਕੰਡਰੀ ਕਾਸਟ ਹੈ, ਉਹ ਬਹੁਤ ਸੋਹਣੀ ਆ। ਉਹਨਾਂ ਨੇ ਕੁਝ ਨਵਾਂ ਜਿਹਾ ਦੇਖਣ ਨੂੰ ਮਿਲਿਆ। ਪਰ ਮੈਨੂੰ ਐਂ ਲੱਗਦਾ ਕਿ ਯਾਰ ਪਲੀਜ਼ ਜਿਹੜੇ ਸਰਪੰਚ ਹੋ ਗਿਆ ਜਾਂ ਫਿਰ MLA ਹੋ ਗਿਆ, ਯਾਰ ਪਲੀਜ਼ ਉਹਨਾਂ ਕਰੈਕਟਰਸ ਨੂੰ ਵੀ ਥੋੜ੍ਹਾ ਜਿਹਾ ਹੋਰ ਚੇਂਜ ਕਰਨਾ ਚਾਹੀਦਾ। ਉਹਨਾਂ ਕਰੈਕਟਰਸ ਦੀ ਜਗ੍ਹਾ ਮਤਲਬ ਕਿ ਕੁਝ ਹੋਰ ਨਵੇਂ ਫੇਸਿਸ ਲੈ ਕੇ ਆਉਣੇ ਚਾਹੀਦੇ, ਕਿ ਵੀ ਹਰ ਵਾਰ ਸੇਮ ਮੰਤਰੀ ਸੇਮ ਸਰਪੰਚ ਦੇਖ ਕੇ ਹੁਣ ਉਹਨਾਂ ਦੀ ਐਕਟਿੰਗ ਵੀ ਸੇਮ ਹੁੰਦੀ ਹੈ, ਇੱਥੋਂ ਤੱਕ ਕਿ ਵੀ ਉਹੀ ਮੰਤਰੀ ਉੱਦਾਂ ਹੀ ਐਕਟ ਕਰ ਰਿਹਾ, ਸਰਪੰਚ ਵੀ ਉੱਦਾਂ ਹੀ ਐਕਟ ਕਰ ਰਿਹਾ ਹੈ, MLA ਵੀ ਉੱਦਾਂ ਹੀ ਹੈ ਤੇ MP ਵੀ ਉੱਦਾਂ ਹੀ ਆ। ਮਤਲਬ ਮੈਨੂੰ ਕਦੇ ਕੋਈ ਫਰਕ ਨਹੀਂ ਨਜ਼ਰ ਆਇਆ ਜਿਹੜੇ MLA MP ਬਣਦੇ ਨੇ। ਇਸ ਕਰਕੇ ਮੈਨੂੰ ਲੱਗਦਾ ਕਿ ਥੋੜ੍ਹੇ ਜਿਹੇ ਹੋਰ ਨਵੇਂ ਫੇਸਿਸ ਉਹਨਾਂ ਨੂੰ ਦਿਖਾਉਣੇ ਚਾਹੀਦੇ। ਜਿਵੇਂ ਬਾਪ ਦਾ ਨਵਾਂ ਫੇਸ ਆਇਆ, ਉਸੇ ਤਰੀਕੇ ਨਾਲ MLA MP ਵੀ ਥੋੜ੍ਹੇ ਜਿਹੇ ਨਵੇਂ ਫੇਸਿਸ ਆਉਣ, ਤਾਂ ਕਿ ਲੋਕਾਂ ਨੂੰ ਕੁਝ ਹੋਰ ਨਵਾਂ ਫਰੈਸ਼ ਦੇਖਣ ਨੂੰ ਮਿਲੇ ਸਕਰੀਨ ਦੇ ਉੱਤੇ। ਬਾਕੀ ਜਿਵੇਂ ਕਿ ਇੱਕ ਹੋਰ ਫਰੈਸ਼ ਫੇਸ ਨੇ ਜਿਹੜੇ ਕਿ ਮੈਨੂੰ ਲੱਗਦਾ ਬੜੇ ਟਾਈਮ ਬਾਅਦ ਦੇਖੇ ਨੇ, ਦਲਜਿੰਦਰ ਬਸਰਾ। ਉਹਨਾਂ ਨੂੰ ਜੇ ਦੇਖਿਆ ਜਾਵੇ ਸਕਰੀਨ ਦੇ ਉੱਤੇ ਤੁਹਾਨੂੰ ਨਵਾਂ ਵਧੀਆ ਦੇਖਣ ਨੂੰ ਮਿਲਦਾ, ਤਾਂ ਤੁਸੀਂ ਥੋੜ੍ਹਾ ਜਿਹਾ ਤਾਜ਼ਗੀ ਮਹਿਸੂਸ ਕਰਦੇ ਹੋ ਕਿ ਵੀ ਹਾਂ ਯਾਰ ਇਹ ਚਾਚਾ ਮਤਲਬ ਇਹ ਸਾਨੂੰ ਕੁਝ ਨਵਾਂ ਦੇਖਣ ਨੂੰ ਮਿਲ ਰਿਹਾ, ਕਿ ਵੀ ਸਾਡਾ ਜਿਹੜਾ ਚਾਚੇ ਦਾ ਕਰੈਕਟਰ ਕੀਤਾ ਦਲਜਿੰਦਰ ਬਸਰਾ ਜੀ ਨੇ, ਉਹ ਦੇਖਣ ਦੇ ਵਿੱਚ ਵੀ ਤੁਹਾਨੂੰ ਬੜੀ ਖੁਸ਼ੀ ਹੁੰਦੀ ਹੈ। ਮਤਲਬ ਅੱਖਾਂ ਨੂੰ ਕੁਝ ਸਕੂਨ ਮਿਲ ਰਿਹਾ ਕਿ ਨਵਾਂ ਦੇਖਣ ਨੂੰ ਮਿਲ ਰਿਹਾ, ਤਾਜ਼ਗੀ ਜਾਰੀ, ਕਿਉਂਕਿ ਨੋਰਮਲੀ ਸਾਰੀ ਸਟਾਰ ਕਾਸਟ ਬਹੁਤ ਰਿਪੀਟ ਹੋ ਰਹੀ ਹੈ ਇਹਨਾਂ ਦਿਨਾਂ ਦੇ ਵਿੱਚ। ਸੋ ਆਪਾਂ ਸਾਰੇ ਮਤਲਬ ਕਿ ਇਸ ਮੂਵੀ ਦੇ ਜਿਹੜੇ ਮੇਕਰਸ ਨੇ ਉਹਨਾਂ ਨੂੰ ਕਹਾਂਗੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਨਵੇਂ ਫੇਸਿਸ ਲੈ ਕੇ ਆਓ, ਜਿਨ੍ਹਾਂ ਨੂੰ ਦੇਖਣ ਦੇ ਵਿੱਚ ਸਾਨੂੰ ਵੀ ਖੁਸ਼ੀ ਮਿਲੇ ਤੇ ਉਹਨਾਂ ਨੂੰ ਵੀ ਚਾਂਸ ਮਿਲੇ ਸਿਨੇਮਾ ਦੀ ਸਕਰੀਨ ਦੇ ਉੱਤੇ ਆਉਣ ਲਈ। ਤੇ ਉਹਨਾਂ ਨੇ ਬਹੁਤ ਸੋਹਣਾ ਕੰਮ ਕੀਤਾ, ਜਿੰਨੇ ਵੀ ਨਵੇਂ ਫੇਸਿਸ ਨੇ ਉਲਟਾ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਆ, ਬਜਾਏ ਇਸ ਦੇ ਜਿਹੜੇ ਪੁਰਾਣੇ ਉਹੀ ਸਭ ਕੁਝ ਹੈ, ਉਹੀ ਚੀਜ਼ਾਂ ਨੇ। ਅਨੀਤਾ ਦੇਵਗਨ ਨੂੰ ਮੈਨੂੰ ਲੱਗਦਾ ਥੋੜਾ ਜਿਹਾ ਮਤਲਬ ਇੰਨਾ ਵਧੀਆ ਯੂਜ਼ ਨਹੀਂ ਕਰ ਪਾਏ ਜਿੰਨਾ ਉਹਨਾਂ ਨੂੰ ਯੂਜ਼ ਕੀਤਾ ਜਾ ਸਕਦਾ ਸੀ। ਉਹਨਾਂ ਦੀ ਜਗ੍ਹਾ ਕੋਈ ਹੋਰ ਵੀ ਆ ਜਾਂਦੇ, ਕੋਈ ਜ਼ਿਆਦਾ ਫਰਕ ਨਹੀਂ ਪੈਣਾ ਸੀਗਾ। ਬਸ ਇੱਕ ਫੇਸ ਹੈ ਉਹਨਾਂ ਦਾ ਜੋ ਤੁਸੀਂ ਇਸਤੇਮਾਲ ਕੀਤਾ ਇਸ ਮੂਵੀ ਦੇ
ਦੇ ਵਿੱਚ। ਇਸ ਕਰਕੇ ਜੋ ਵੀ ਐਕਟਰ ਲਿੱਤਾ ਆ ਉਹਨੂੰ ਮਤਲਬ ਹੋਰ ਇਸਤੇਮਾਲ ਕੀਤਾ ਜਾ ਸਕਦਾ ਸੀ। ਜੋ ਸਾਈਡ ਕਾਸਟ ਸੀ ਬਹੁਤ ਗੁੱਡ ਐਕਟਰ ਸੀਗਾ, ਉਹਨਾਂ ਨੂੰ ਹੋਰ ਵਧੀਆ ਤਰੀਕੇ ਨਾਲ ਵੀ ਅੱਗੇ ਰੱਖਿਆ ਜਾ ਸਕਦਾ ਸੀ। ਤਾਂ ਥੋੜ੍ਹੀ ਜਿਹੀ ਇੱਦਾਂ ਦੀ ਚੀਜ਼ਾਂ ਦੀ ਲੱਗੀ। ਤਾਂ ਮੈਨੂੰ ਇਹ ਲੱਗਦਾ ਦੇਖਿਆ ਜਾਵੇ ਹਲਕੀ ਫੁਲਕੀ ਜੀ ਕਾਮੇਡੀ, ਹਲਕੀ ਫੁਲਕੀ ਜੀ ਇਹ ਫਿਲਮ ਹੈ। ਇਹਦੇ ਉੱਤੇ ਜ਼ਿਆਦਾ ਤਾਂ ਆਪਾਂ ਨਹੀਂ ਕਰ ਸਕਦੇ, ਹੋਰ ਮਤਲਬ ਕਿ ਵੀ ਸ਼ਾਇਦ ਐਡੀ ਹੋਰ ਵੱਡੀ ਹੋਣੀ ਚਾਹੀਦੀ ਸੀ, ਜਾਂ ਮਤਲਬ ਇਸ ਮੂਵੀ ਦੇ ਵਿੱਚ ਆ ਵੀ ਪਾ ਦਿੰਦੇ ਉਹ ਵੀ ਪਾ ਦਿੰਦੇ। ਜਿੱਥੇ ਤੱਕ ਮੈਨੂੰ ਲੱਗਦਾ ਕਿ ਆਡੀਅנס ਨੂੰ ਇੱਕ ਹਲਕਾ ਫੁਲਕਾ ਜਿਹਾ ਕੰਮ ਦੇਖਣਾ ਪਸੰਦ ਆ, ਉਹ ਉਹਨਾਂ ਤੱਕ ਮੈਸੇਜ ਜਾ ਰਿਹਾ। ਤੁਸੀਂ ਇਸ ਮੂਵੀ ਨੂੰ ਦੇਖਿਓ, ਤੁਸੀਂ ਆਪਣੇ ਰਿਵਿਊ ਜ਼ਰੂਰ ਨੀਚੇ ਕਮੈਂਟ ਦੇ ਵਿੱਚ ਦੱਸਿਓ ਕਿ ਤੁਹਾਨੂੰ ਕਿੱਦਾਂ ਦੀ ਲੱਗੀ। ਮੈਨੂੰ ਓਵਰਆਲ ਮੂਵੀ ਇਹ ਠੀਕ ਲੱਗੀ। ਤੁਸੀਂ ਆਡੀਅנס ਮਤਲਬ ਕਿ ਜਾ ਕੇ ਇਸ ਨੂੰ ਥੀਏਟਰ ਦੇ ਵਿੱਚ ਦੇਖ ਸਕਦੀ ਹੈ, ਤੁਸੀਂ ਇੰਟਰਟੇਨ ਤਾਂ ਹੋਵੋਗੇ। ਬਾਕੀ ਇਸ ਤੋਂ ਜ਼ਿਆਦਾ ਉਮੀਦਾਂ ਨਹੀਂ ਕੀਤੀਆਂ ਜਾ ਸਕਦੀਆਂ ਕਿ ਵੀ ਉਹ ਤੁਸੀਂ ਇਹਦੇ ਵਿੱਚ ਐਕਟਿੰਗ ਸਿੱਖਣ ਨੂੰ ਮਿਲੇਗੀ ਜਾਂ ਡਾਇਰੈਕਸ਼ਨ ਇਹੋ ਜਿਹਾ ਕੁਛ ਇਹਦੇ ਵਿੱਚ ਮੈਨੂੰ ਕੁਛ ਨਜ਼ਰ ਜ਼ਿਆਦਾ ਨਹੀਂ ਆਇਆ। ਬਾਕੀ ਤੁਸੀਂ ਆਪਣੇ ਕਮੈਂਟ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਛੱਡਿਓ। ਅਗਲੀ ਵਾਰ ਮਿਲਦੇ ਹਾਂ ਤੁਹਾਨੂੰ ਇੱਕ ਨਵੀਂ ਮੂਵੀ ਦੇ ਨਾਲ, ਕਿਉਂਕਿ ਪੰਜਾਬ ਦੀਆਂ ਕਾਫੀ ਸਾਰੀਆਂ ਨਵੀਆਂ ਮੂਵੀਜ਼ ਲਗਾਤਾਰ ਆ ਰਹੀਆਂ ਨੇ ਤੇ ਆਪਾਂ ਇਸ ਰਿਵਿਊ ਸ਼ੋਅ ਦੇ ਵਿੱਚ ਹਰ ਇੱਕ ਮੂਵੀ ਦਾ ਸ਼ੋਅ ਦਾ ਰਿਵਿਊ ਕਰਾਂਗੇ। ਤੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਨੈਟਫਲਿਕਸ ਜਾਂ ਪ੍ਰਾਈਮ ਦੇ ਉੱਤੇ ਵੀ ਜਿਹੜੇ ਸ਼ੋਅਜ਼ ਹੋ ਰਹੇ ਨੇ ਉਹਨਾਂ ਦਾ ਵੀ ਰਿਵਿਊ ਕਰਾਂਗੇ, ਤੇ ਪਾਕਿਸਤਾਨੀ ਡਰਾਮਾ ਦਾ ਵੀ। ਮੇਰਾ ਨੈਕਸਟ ਪ੍ਰੋਗਰਾਮ ਜਿਹੜਾ ਆਏਗਾ ਉਹ ਪਾਕਿਸਤਾਨ ਬਹੁਤ ਸਾਰੇ ਡਰਾਮਾਜ਼ ਆ ਰਹੇ ਨੇ, ਉਹਨਾਂ ਸਾਰਿਆਂ ਦਾ ਇੱਕ ਇੱਕ ਕਰਕੇ ਰਿਵਿਊ ਕਰਾਂਗੇ। ਮਿਲਦੇ ਹਾਂ ਅਗਲੀ ਵਾਰ ਜੀ, ਤਦ ਤੱਕ ਲਈ ਧੰਨਵਾਦ, ਸਤਿ ਸ਼੍ਰੀ ਅਕਾਲ।